ਗੁਰਪਿਆਰੀ ਸੰਗਤ ਜੀ, ਸਾਡੇ ਨਾਲ ਭੈਣ ਬੈਠੇ ਹੋਏ ਨੇ ਪਰਮਜੀਤ ਕੌਰ ਜੀ, ਜਿਹੜੇ ਕਿ ਮੋਗੇ ਤੋਂ ਆਏ ਹੋਏ ਨੇ ਔਰ ਇਹਨਾਂ ਦੇ ਪੁਰਖ ਜਿਹੜੇ ਨੇ ਔਰ ਪਿਸ਼ਤਾਨੀ ਪਿੰਡ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਹੀ ਹੈ। ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਸ਼ੇਖੂਪੁਰਾ ਔਰ ਟੋਬਾ ਟੇਕ ਸਿੰਘ ਦੇ ਵਿੱਚ ਹੀ ਹੈ। ਔਰ ਭੈਣ ਜੀ ਜਿਹੜੇ ਨੇ ਉਹ ਪੰਜਾਬੀ ਦੇ ਲੈਕਚਰਰ ਵੀ ਨੇ। ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਸਾਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ। ਤੁਹਾਨੂੰ ਤਾਂ ਅਸੀਂ ਮਤਲਬ ਦਰਸ਼ਨ ਕਰਦੇ ਰਹਿੰਦੇ ਸੀਗੇ ਫੇਸਬੁੱਕ 'ਤੇ, ਪਰ ਅੱਜ ਮਿਲਣ ਦਾ ਮੌਕਾ ਮਿਲਿਆ, ਹੋਰ ਵੀ ਖੁਸ਼ੀ ਹੋਈ। ਅਤੇ ਪਰ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ, ਕਿਤਾਬਾਂ ਵਿੱਚ ਪੜ੍ਹਦੇ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ। ਪਰ ਅੱਜ ਸਾਨੂੰ ਬੜਾ ਹੀ ਸਕੂਨ ਮਿਲਿਆ ਜਦੋਂ ਅਸੀਂ ਆ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ, ਪੰਜਾ ਸਾਹਿਬ ਦੇ ਦਰਸ਼ਨ ਕੀਤੇ, ਕਰਤਾਰਪੁਰ ਦੇ, ਲਾਹੌਰ ਦੇ ਅਸੀਂ ਹਜੇ ਦਰਸ਼ਨ ਕਰਨੇ ਆ। ਪਰ ਅਸੀਂ ਤੁਹਾਨੂੰ ਸਮਝਦੇ ਤੁਸੀਂ ਬਹੁਤ ਲੱਕੀ ਪਰਸਨ ਆ ਜਿਹੜੇ ਤੁਸੀਂ ਇੱਥੇ ਮਤਲਬ ਇਸ ਧਰਤੀ 'ਤੇ ਰਹਿ ਰਹੇ ਆ, ਸਾਡੇ ਬਾਬੇ ਨਾਨਕ ਦੀ ਧਰਤੀ 'ਤੇ। ਅਤੇ ਅਸੀਂ ਮਤਲਬ ਹਰ ਵੇਲੇ ਉਡੀਕਦੇ ਰਹਿੰਦੇ ਵੀ ਕਦੋਂ ਵੀਜ਼ਾ ਮਿਲੂ ਤਾਂ ਅਸੀਂ ਜਾਵਾਂਗੇ, ਉਹ ਵੀ 10 ਦਿਨ ਲਈ। ਅਤੇ ਫਿਰ ਅਸੀਂ ਸਾਲ ਵੇਟ ਕਰਾਂਗੇ ਤਾਂ ਕਦੇ ਫਿਰ ਅਸੀਂ ਆਵਾਂਗੇ। ਤਾਂ ਅਸੀਂ ਆਪਦੇ ਆਪ ਨੂੰ ਫਿਰ ਵੀ ਖੁਸ਼ਕਿਸਮਤ ਸਮਝਿਆ ਵੀ ਅਸੀਂ ਸੋਚਦੇ ਹਾਂ ਵੀ ਬੇਨਤੀ ਕਰਦੇ ਹਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਐਤਕੀ ਸਾਨੂੰ ਬਹੁਤ ਸਾਰੇ ਵੀਜ਼ੇ ਦਿੱਤੇ ਆ। ਅਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਵੀ ਸਾਡੀ ਸਾਰੀ ਸੰਗਤ ਜਿਹੜੀ ਵੀ ਰਹੀ ਆ, ਜਿਨ੍ਹਾਂ ਤੋਂ ਹਜੇ ਵੀਜ਼ੇ ਨਹੀਂ ਮਿਲੇ ਜਾਂ ਨਹੀਂ ਆ ਸਕੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਆਪਣੀ ਧਰਤੀ 'ਤੇ ਆ ਕੇ ਨਮਸਕਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਤੁਸੀਂ ਦੱਸਦੇ ਸੀ ਤੁਹਾਡੇ ਜਿਹੜੇ ਪਿਛੋਕੜ ਹੈ? ਹਾਂਜੀ, ਉਹ ਜ਼ਿਲ੍ਹਾ ਸ਼ੇਖੂਪੁਰਾ ਟੋਬਾ ਟੇਕ ਸਿੰਘ ਦੇ ਸਾਡੇ ਸੱਸ ਮਾਤਾ ਜੀ। ਪਰ ਉਹ ਟੋਬਾ ਟੇਕ ਸਿੰਘ ਤੇ ਸਿਟੀ ਹੈ ਨਾ, ਪਿੰਡ ਕਿਹੜਾ? ਚੱਕ ਨੰਬਰ 41। ਅੱਛਾ, 41 ਚੱਕ ਜਿਹੜਾ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਦਾ ਨਾਮ ਸੀਗਾ ਸਰਜੀਤ ਕੌਰ ਮਾਤਾ ਦਾ। ਔਰ ਸਸੁਰ ਸਰਦਾਰ ਜਵਾਲਾ ਸਿੰਘ ਜੀ। ਤੇ ਪਰ ਉਹ ਦੱਸਦੇ ਸੀਗੇ ਵੀ ਅਸੀਂ ਉੱਥੋਂ ਇਸ ਤਰ੍ਹਾਂ ਜਦੋਂ ਹੱਲਾ ਗੁੱਲਾ ਹੋਇਆ, ਅਸੀਂ ਤਾਂ ਗੱਡਿਆਂ ਦੇ ਸਮਾਨ ਰੱਖਿਆ, ਬੜਾ ਦਰਦਨਾਕ ਸੀਨ ਸੁਣ ਕੇ ਹੀ ਲੱਗਦਾ ਹੁੰਦਾ ਸੀ। ਅਸੀਂ ਦੇਖਿਆ ਤਾਂ ਨਹੀਂ, ਖੈਰ ਉਹਨਾਂ ਤੋਂ ਸੁਣਦੇ। ਮੇਰੇ ਬੇਟੇ ਨੇ ਵੀ ਉਹਨਾਂ ਨੇ ਕਹਿਣਾ, ਮਾਤਾ ਸਾਨੂੰ ਉਹ ਸੁਣਾਓ ਜਿਵੇਂ ਤੁਸੀਂ ਉੱਥੋਂ ਆਏ ਸੀਗੇ। ਕਹਿੰਦੇ ਅਸੀਂ ਸਾਰਾ ਸਮਾਨ ਵੰਡਤਾ ਆਂਢੀਆਂ ਗੁਆਂਢੀਆਂ ਨੂੰ, ਅਤੇ ਕੁਛ ਥੋੜ੍ਹਾ ਲੋੜਵੰਦ ਜਿੰਨਾ ਸਮਾਨ ਸੀਗਾ ਮੱਝ ਲੈ ਲਈ ਰਸਤੇ 'ਚੋਂ, ਮੱਝ ਚੋ ਕੇ ਚਾਹ ਪਾਣੀ ਪੀ ਲੈਂਦੇ ਸੀਗੇ। ਚਾਹ ਤਾਂ ਉਦੋਂ ਲੋਕ ਪੀਂਦੇ ਨਹੀਂ ਸੀਗੇ, ਦੁੱਧ ਪੀਂਦੇ ਸੀਗੇ। ਹਾਂਜੀ, ਲੱਸੀ ਪੀਂਦੇ ਸੀਗੇ। ਪਰ ਉਹ ਸੀਨ ਸਾਨੂੰ ਬੜਾ ਦਰਦਨਾਕ ਲੱਗਦਾ। ਅਸੀਂ ਚਾਹੁੰਦੇ ਸੀਗੇ ਵੀ ਅਸੀਂ ਫਿਰ ਆਪਣਾ ਪਿੰਡ ਉਹ ਦੇਖਦੇ, ਪਰ ਉਹ ਮਾਤਾ ਜੀ ਸਾਡੇ ਚੜ੍ਹਾਈ ਕਰ ਗਏ। ਇਸ ਕਰਕੇ ਸਾਨੂੰ ਇਹ ਘਾਟ ਰੜਕਦੀ ਰਹੂਗੀ ਸਾਡੇ ਦਿਲ ਵਿੱਚ। ਹੋ ਸਕਦਾ ਕਿ ਪੜ੍ਹਾਉਂਦੇ ਕਿੱਥੇ ਹੋ? ਭਿੰਡਰ ਕਲਾਂ ਸੀਨੀਅਰ ਸੈਕੰਡਰੀ ਸਕੂਲ ਭਿੰਡਰ ਕਲਾਂ। ਗਰਲਸ ਨਹੀਂ, ਬॉयਜ਼। ਪੰਜਾਬੀ ਪੜ੍ਹਾਉਂਦੇ ਹੋ? ਹਾਂਜੀ, ਮੈਂ ਵੀ ਪੰਜਾਬੀ ਪੜ੍ਹੀ ਹੈ। ਅੱਛਾ, ਮੈਂ ਸ਼ਾਹਮੁਖੀ ਪੜ੍ਹੀ ਹੈ। ਓਕੇ। ਤੁਸੀਂ ਗੁਰਮੁਖੀ ਪੜ੍ਹੀ? ਹਾਂਜੀ, ਗੁਰਮੁਖੀ। ਦੇਖ ਲਓ, ਗੁਰਬਾਣੀ ਪੜ੍ਹ ਲੈਂਦੇ ਅਸੀਂ, ਮਤਲਬ ਅਖੰਡ ਪਾਠ ਦੀ ਰੌਲ ਲਾ ਲੈਂਦੀ ਹੈ। ਅਸੀਂ ਸ਼ਾਹਮੁਖੀ ਦੀ ਗੁਰਬਾਣੀ ਪੜ੍ਹ ਸਕਦੇ ਹਾਂ, ਲੇਕਿਨ ਇਹ ਗੁਰਮੁਖੀ ਪੜ੍ਹ ਸਕਦੇ ਨੇ। ਦੇਖੋ, ਜਿੱਦਾਂ ਕਿ ਭਾਸ਼ਾ ਦੇਖ ਲਓ ਸਾਡੀ ਇੱਕ ਹੈ, ਅਸੀਂ ਬੋਲਦੇ ਹਾਂ, ਸਮਝਦੇ ਵੀ ਹਾਂ, ਪਰ ਮੇਰਾ ਲਿਖਿਆ ਆ ਨਹੀਂ ਪੜ੍ਹ ਸਕਦੇ, ਇਹਨਾਂ ਦਾ ਲਿਖਿਆ ਮੈਂ ਨਹੀਂ ਪੜ੍ਹ ਸਕਦੇ। ਇਹ ਹੈ ਵੰਡ। ਕਹਿੰਦੇ ਨੇ ਡਿਵਾਈਡ ਐਂਡ ਰੂਲ ਕਿਹਨੂੰ ਕਿਹਾ ਗਿਆ? ਇਸ ਚੀਜ਼ ਨੂੰ ਰੂਲ ਕਿਹਾ ਗਿਆ ਹੈ, ਡਿਵਾਈਡ ਐਂਡ ਰੂਲ ਨੂੰ, ਕਿ ਇਹਨਾਂ ਨੂੰ ਦੇ ਦਿੱਤੀ ਗਈ ਗੁਰਮੁਖੀ, ਸਾਨੂੰ ਦੇ ਦਿੱਤੀ ਗਈ ਸ਼ਾਹਮੁਖੀ। ਅਤੇ ਹੁਣ ਅਸੀਂ ਸ਼ਾਹਮੁਖੀ ਪੜ੍ਹਦੇ ਹਾਂ, ਇਹ ਗੁਰਮੁਖੀ ਪੜ੍ਹਦੇ ਨੇ। ਇਹਨਾਂ ਨੂੰ ਸ਼ਾਹਮੁਖੀ ਦੀ ਸਮਝ ਨਹੀਂ ਆਉਂਦੀ, ਸਾਨੂੰ ਗੁਰਮੁਖੀ ਦੀ ਸਮਝ ਨਹੀਂ ਆਉਂਦੀ। ਅਸੀਂ, ਮੇਰੇ ਬੱਚੇ ਬਾਹਰ ਆ ਜੀ, ਕੈਨੇਡਾ ਵਿੱਚ ਮੌਂਟਰੀਅਲ ਸ਼ਹਿਰ 'ਚ। ਉੱਥੇ ਵੀ ਮੇਰੀ ਕੋਸ਼ਿਸ਼ ਹੈ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ, ਗੁਰਬਾਣੀ ਸਿਖਾਉਣ ਦੀ। 2 ਘੰਟੇ ਉੱਥੇ ਕਲਾਸ ਲੱਗਦੀ ਹੈ ਹਰ ਰੋਜ਼। ਗੁਰਦੁਆਰਾ ਸਾਹਿਬ ਮੇਰੀ ਡਿਊਟੀ ਹੈ, ਫ੍ਰੀ ਸੇਵਾ ਕਰਦੇ ਹਾਂ ਅਸੀਂ ਉੱਥੇ। ਮਤਲਬ ਵਧੀਆ ਜੀ। ਸੇਵਾ ਜਿਹੜੀ ਹੁੰਦੀ ਹੈ ਹਮੇਸ਼ਾ ਫ੍ਰੀ ਹੀ ਹੁੰਦੀ ਹੈ। ਦਾਸ ਪਿਛਲੇ 14 ਸਾਲ ਤੋਂ ਲੱਗਾ ਹੋਇਆ। ਕਦੀ ਕਿਸੇ ਕੋਲੋਂ ਕਦੀ ਇਹ ਨਹੀਂ ਕਿਹਾ ਕਿ ਵੀ ਕੋਈ ਸੇਵਾ ਦੇ ਨਾਮ ਦੇ ਉੱਤੇ ਜਾਂ ਕੋਈ ਚੀਜ਼ ਹੈ ਜਿਹੜੀ ਸੇਵਾ ਹੈ ਉਹ ਰੱਬ ਨੇ ਲੈਣੀ ਹੁੰਦੀ ਹੈ, ਇਸ ਲਈ ਉਹਦਾ ਰਿਟਰਨ ਵੀ ਰੱਬ ਨੇ ਦੇਣਾ। ਅਰਦਾਸ ਕਰਦੇ ਪਰਮਾਤਮਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਪਰਮਾਤਮਾ ਦੇ ਲੜ ਲਾਈ ਰੱਖੇ, ਅਤੇ ਸਾਰਿਆਂ ਨੂੰ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ, ਅਤੇ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਣ। ਤੁਸੀਂ ਹੋਰ ਭੈਣਾਂ ਜਿਹੜੀਆਂ ਘਰ ਬੈਠੀਆਂ ਹੋਈਆਂ ਨੇ, ਜਿਹੜੀਆਂ ਆਈਆਂ ਨਹੀਂ, ਤੁਸੀਂ ਉਹਨਾਂ ਲਈ ਕੀ ਮੈਸੇਜ ਦਿੰਦੇ ਹੋ? ਆਉਣ ਬਾਰੇ ਕੀ ਕਹਿੰਦੇ ਹੋ? ਹਾਂਜੀ, ਉਹਨਾਂ ਲਈ ਅਸੀਂ ਇਹੀ ਮੈਸੇਜ ਦਿੰਦੇ ਹਾਂ ਵੀ ਅਸੀਂ ਆ ਕੇ ਇੱਥੇ ਬਹੁਤ ਖੁਸ਼ ਹੋਏ ਹਾਂ, ਸਾਨੂੰ ਵਧੀਆ ਮਾਹੌਲ ਲੱਗਿਆ। ਅਸੀਂ ਤਾਂ ਜਾ ਕੇ ਤੁਹਾਡਾ ਹੀ ਸੰਦੇਸ਼ ਦੇਵਾਂਗੇ ਵੀ ਉਹ ਸਾਰੇ ਵੇਟ ਕਰ ਰਹੇ ਆ ਤੁਹਾਡੇ ਵੀ, ਤੁਸੀਂ ਜਲਦੀ ਤੋਂ ਜਲਦੀ ਜਾਓ ਅਤੇ ਆਪਣੇ ਭਰਾਵਾਂ ਨੂੰ ਮਿਲੋ, ਅਤੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਹਨਾਂ 'ਤੇ ਅਸੀਂ ਚੱਲ ਸਕੀਏ। ਆਇਆਂ ਦਾ ਤਾਂ ਹੀ ਫਾਇਦਾ ਜੇ ਅਸੀਂ ਉਹਨਾਂ ਦੀ ਕੋਈ ਗੱਲ ਸੁਣਾਂਗੇ। ਇਹ ਨਹੀਂ ਵੀ ਅਸੀਂ ਘੁੰਮ ਕੇ ਜਾਂ ਲੰਗਰ ਛਕ ਕੇ ਸੌਂ ਕੇ ਮੁੜ ਜਾਈਏ। ਇੱਥੇ ਆਉਣ ਦਾ ਇਹ ਫਾਇਦਾ ਵੀ ਜੇ ਅਸੀਂ ਗੁਰੂ ਨਾਨਕ ਦੇਵ ਗੁਰਦੁਆਰਾ ਸਾਹਿਬ ਆਏ ਹਾਂ ਤਾਂ ਉਹਨਾਂ ਦੀ ਇੱਕ ਹੀ ਗੱਲ ਲੈ ਜਾਈਏ, ਜ਼ਿਆਦਾ ਨਹੀਂ। ਮੈਂ ਕਹਿੰਦੀ ਇੱਕ ਬੰਦਾ ਇੱਕ ਗੱਲ ਲੈ ਜਾਵੇ ਪੱਲੇ ਬੰਨ੍ਹ ਕੇ, ਤਾਂ ਬਹੁਤ ਲੱਕੀ ਹੋਊਗਾ ਮੇਰੇ ਹਿਸਾਬ ਨਾਲ। ਗੱਲ ਭੈਣ ਜੀ ਤੁਹਾਡੀ ਬਹੁਤ ਹੀ ਵਧੀਆ ਹੈ। ਔਰ ਗੱਲ ਇਹੀ ਹੈ ਕਿ ਸਾਡੇ ਇੱਥੇ ਇੱਕ ਮਸ਼ਹੂਰ ਹੈ ਕਿ ਗੁਰੂ ਦਾ ਸਿੱਖ ਝੂਠ ਨਹੀਂ ਬੋਲਦਾ। ਠੀਕ ਹੈ ਜੀ। ਜਿਹਦੀ ਜੋ ਫੀਲਿੰਗ ਹੈ, ਅਸੀਂ ਅਨਕਟਡ ਵੀਡੀਓ ਪਾਉਂਦੇ ਹੁੰਦੇ ਹਾਂ, ਮੇਰਾ ਰਿਕਾਰਡ ਹੈ।
ਮੈਂ ਕਦੀ ਵੀ ਐਡਿਟ ਕਰਕੇ ਵੀਡੀਓ ਨਹੀਂ ਪਾਈਆਂ, ਕਦੀ ਮੈਂ ਇਹ ਨਹੀਂ ਕੀਤਾ ਕਿ ਤੁਸੀਂ ਵਧੀਆ ਗੱਲ ਕਰੀ ਹੈ ਤੁਹਾਡਾ ਇੰਟਰਵਿਊ ਪਾ ਦੇਣਾ, ਤੁਸੀਂ ਨਹੀਂ ਅਗਰ ਤੁਹਾਨੂੰ ਕੁਝ ਨਹੀਂ, ਤੁਹਾਡਾ ਕੋਈ ਤੱਤ ਜਿਹੜਾ ਹੋਰ ਅਲੱਗ ਹੈ ਮੇਰੇ ਤੋਂ ਤੇ ਤੁਸੀਂ ਉਹ ਪਾਓਗੇ ਤੇ ਮੈਂ ਉਹਨੂੰ ਨਹੀਂ ਕਰਨਾ, ਇਦਾਂ ਨਹੀਂ ਹੈ। ਜਿੱਦਾਂ ਦੀ ਤੁਹਾਡੀ ਫੀਲਿੰਗ ਹੈ, ਜੋ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਜ਼ਰੂਰ ਦੱਸੋ। ਔਰ 10 ਦਿਨ ਤਾਂ ਬਹੁਤ ਵਧੀਆ ਲੱਗਿਆ, ਬਹੁਤ ਮਤਲਬ ਜਦੋਂ ਹਰ ਇੱਕ ਨੂੰ ਲੱਗਦਾ ਵੀ ਸਾਨੂੰ ਲੱਗਦਾ ਨਹੀਂ ਵੀ ਇਹ ਪਾਕਿਸਤਾਨੀ ਹੈ। ਪਹਿਲਾਂ ਸੀ ਵੀ ਅਸੀਂ ਥੇ ਥੋੜਾ ਮਨ 'ਚ ਸੋਚਾਂਗੇ ਵੀ ਅਸੀਂ ਉੱਥੇ ਜਾਣਾ ਕੁਛ, ਪਰ ਨਹੀਂ। ਪਾਕਿਸਤਾਨ ਤੇ ਸਾਡੇ ਲਈ, ਤੁਹਾਡੇ ਲਈ ਤਾਂ ਪਾਕ ਅਸਥਾਨ ਹੈ ਨਾ। ਪਾਕ ਅਸਥਾਨ ਇਸ ਲਈ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ। ਹਾਂਜੀ 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 ਠੀਕ ਹੈ ਜੀ, ਗੁਰੂ ਰਾਮਦਾਸ ਜੀ ਨੇ ਜਨਮ ਲਿਆ। ਅਸੀਂ ਤਾਂ ਖੁਸ਼ ਕੇ ਸਮਝਦੇ ਵੀ ਅਸੀਂ ਇਸ ਧਰਤੀ ਦੀ ਜਿਹੜੀ ਮਿੱਟੀ ਆ ਉਹਨੂੰ ਆਪਣੇ ਮੱਥੇ ਨਾਲ ਲਾਇਆ ਹੈਗਾ। ਬਿਲਕੁਲ ਐਸੇ ਲਈ ਤਾਂ ਕਿਹਾ ਮੈਂ, ਤੁਹਾਡੇ ਲਈ ਪਾਕ ਅਸਥਾਨ ਹੈ, ਸਾਡੇ ਲਈ ਪਾਕਿਸਤਾਨ ਹੈ। ਹਾਂਜੀ ਹਾਂਜੀ ਤੇ ਸਿਰਫ ਅੰਤਰ ਦੇ ਵਿੱਚ ਥੋੜਾ ਜਿਹਾ ਨਹੀਂ, ਜੇ ਸਰਕਾਰਾਂ ਚਾਹਣ ਤਾਂ ਅਸੀਂ ਮਿਲ ਸਕਦੇ ਹਾਂ, ਬਾਰਡਰ ਖੁੱਲ ਜਾਵੇ। ਸਰਕਾਰ ਨੇ 7000 ਵੀਜ਼ਾ ਦਿੱਤਾ ਤੇ ਹਾਂਜੀ ਬਹੁਤ ਖੁਸ਼ੀ ਹੋਈ ਆ। ਸਾਨੂੰ ਇੱਕ ਵੀ ਨਹੀਂ ਦਿੰਦੀ ਤੁਹਾਡੀ ਸਰਕਾਰ, ਨਾ ਸਾਨੂੰ ਅੰਮ੍ਰਿਤਸਰ ਜਾਣ ਦਿੰਦੇ ਆ, ਨਾ ਸਾਨੂੰ ਦਿੱਲੀ ਦਾ ਵੀਜ਼ਾ ਮਿਲਦਾ। ਨਹੀਂ, ਅਸੀਂ ਦੋਨਾਂ ਸਰਕਾਰਾਂ ਨੂੰ ਕਹਿੰਦੇ ਆ ਵੀ ਸ਼ਾਂਤੀ ਦਾ। ਸਾਡੀ ਸਰਕਾਰ ਤੇ ਦੇਖੋ ਜੀ, ਜਦੋਂ ਦਾ ਪ੍ਰੋਟੋਕੋਲ ਲੱਗਾ ਹੋਇਆ ਸਿੱਖ ਯਾਤਰਾ ਦਾ, ਅੱਜ ਤੱਕ ਕਦੀ ਨਹੀਂ ਐਦਾਂ ਹੋਇਆ। ਕਰੋਨਾ ਵਿੱਚ ਵੀ ਤੁਹਾਡੀ ਯਾਤਰਾ ਤੁਹਾਨੂੰ ਪਤਾ ਹੈ ਕਿ ਜਿੱਥੇ ਆਉਂਦੇ ਰਹੇ ਆ। ਬਹੁਤ ਵਧੀਆ ਲੱਗਿਆ ਸਾਨੂੰ, ਤੇ ਦੋਨਾਂ ਸਰਕਾਰਾਂ ਨੂੰ ਮਿਲ ਕੇ ਰਹਿਣਾ ਚਾਹੀਦਾ। ਅਸੀਂ ਇਹੀ ਅਰਦਾਸ ਕਰਦੇ ਆ ਵੀ ਅਮਨ ਸਰਕਾਰ ਨੂੰ ਮੈਸੇਜ ਦਿਓ ਕਿ ਸਾਨੂੰ ਵੀਜ਼ੇ ਦੇਣ, ਜ਼ਰੂਰ ਜੀ, ਜਿੱਦਾਂ ਤੁਹਾਨੂੰ ਵੀਜ਼ੇ ਮਿਲਦੇ ਆ ਸਾਨੂੰ ਵੀ ਖੁੱਲੇ ਦਰਸ਼ਨ ਦੀਦਾਰ। ਹਾਂਜੀ ਹਾਂਜੀ ਜ਼ਰੂਰ ਚਾਹੀਦਾ ਜੀ, ਜ਼ਰੂਰ। ਦੋਨਾਂ ਦੇਖੋ, ਅਗਰ ਜੇ ਤੁਸੀਂ ਵੀਜ਼ੇ ਦੋਗੇ ਤਾਂ ਇੱਕ ਦੂਜੇ ਨਾਲ ਪਿਆਰ ਵਧੇਗਾ। ਪੀਪਲ ਟੂ ਪੀਪਲ ਕੰਟੈਕਟ ਹੀ ਨਹੀਂ ਆ ਤਾਂ ਸਾਨੂੰ ਕੀ ਪਤਾ ਦਿੱਲੀ 'ਚ ਕੀ ਹੋ ਰਿਹਾ, ਸਾਨੂੰ ਕੀ ਪਤਾ ਅੰਮ੍ਰਿਤਸਰ 'ਚ ਕੀ ਹੋ ਰਿਹਾ, ਬਠਿੰਡੇ 'ਚ ਕੀ ਹੋ ਰਿਹਾ, ਹਰਿਆਣੇ ਦੇ ਵਿੱਚ ਕੀ ਹੋ ਰਿਹਾ, ਗੁਰਦਾਸਪੁਰ ਦੇ ਵਿੱਚ ਕੀ ਹੋ ਰਿਹਾ, ਬਟਾਲੇ ਦੇ ਵਿੱਚ ਕੀ ਹੋ ਰਿਹਾ, ਫਿਰੋਜ਼ਪੁਰ ਦੇ ਵਿੱਚ ਕੀ ਹੋ ਰਿਹਾ, ਸਾਨੂੰ ਤਾਂ ਕੁਝ ਵੀ ਨਹੀਂ ਪਤਾ। ਜਦੋਂ ਅਸੀਂ ਜਾਵਾਂਗੇ, ਅਸੀਂ ਸ਼ਿਮਲਾ ਵੇਖਾਂਗੇ, ਦਿੱਲੀ ਵੇਖਾਂਗੇ, ਅਸੀਂ ਅੰਮ੍ਰਿਤਸਰ ਵੇਖਾਂਗੇ, ਅਸੀਂ ਫਿਰੋਜ਼ਪੁਰ ਦੇਖਾਂਗੇ। ਜ਼ਰੂਰ ਦੇਵਾਂਗੇ, ਅਸੀਂ ਤੁਹਾਡੇ ਵੇਟ ਵੀ ਕਰਾਂਗੇ। ਜ਼ਰੂਰ ਆਓ ਜਦੋਂ ਕਦੇ ਆਇਓ। ਬਿਲਕੁਲ ਜੀ, ਆਇਆ ਹੁਣ ਦੇਣਾ ਹੈ, ਇੱਥੇ ਦੇਣਾ ਹੈ। ਇੱਥੇ ਤੁਸੀਂ ਓਪਨਲੀ ਮੈਸੇਜ ਦੋਗੇ ਤੇ ਸਾਨੂੰ ਦੇਖੋ, ਸਾਡੇ ਲਈ ਵੀ ਤੇ ਸਾਡਾ ਵੀ ਤਾਂ ਮਨ ਕਰਦਾ ਹੈ। ਹਾਂਜੀ ਹਾਂਜੀ, ਜਿਸ ਤਰ੍ਹਾਂ ਤੁਸੀਂ ਆਏ ਹੋ, ਅਸੀਂ ਵੀ 7 ਦਿਨ ਦੇ ਵੀਜ਼ੇ ਤੇ ਜਾਈਏ, ਸਾਨੂੰ ਵੀ ਇਦਾਂ ਪ੍ਰੋਟੋਕੋਲ ਮਿਲੇ, ਅਸੀਂ ਵੀ ਉੱਥੇ ਸਰਾਵਾਂ। ਨਹੀਂ, ਉਹ ਤਾਂ ਠੀਕ ਹੈ, ਅਸੀਂ ਸਾਰਿਆਂ ਲਈ ਆਨੰਦ ਮਾਣੀਏ। ਅਸੀਂ ਵੀ ਚਾਹੁੰਦੇ ਹਾਂ ਵੀ ਜਿਵੇਂ ਅਸੀਂ ਆਏ ਤੁਸੀਂ ਵੀ ਉੱਥੇ ਜਾਓ ਤੇ ਆਪਣਾ ਮਤਲਬ ਜਿਹੜਾ ਉੱਥੇ ਭਾਈਚਾਰਾ ਕਾਇਮ ਕਰੋ। ਬਿਲਕੁਲ, ਨਾਲ ਹੈ, ਜ਼ਰੂਰ ਮੈਸੇਜ ਦਿਆ ਕਰੋ ਇਸ ਵਾਸਤੇ ਕਿ ਤੁਸੀਂ ਤਾਂ ਆਨੰਦ ਮਾਣ ਕੇ ਚਲੇ ਗਏ, ਤੁਸੀਂ ਮੱਥਾ ਵੀ ਟੇਕ ਲਿਆ, ਤੁਹਾਡੇ ਮਨ ਨੂੰ ਵੀ ਸ਼ਾਂਤੀ ਹੋ ਗਈ। ਸਾਡੀ ਤੇ ਪਿਆਸ ਉੱਥੇ ਦੀ ਉੱਥੇ ਰਹਿ ਗਈ। ਵੀ ਲਹਿੰਦੇ ਵਾਲੇ ਤੇ ਚੜ੍ਹਦੇ ਵਾਲੇ ਪਾਸੇ ਨੂੰ ਵੀਜ਼ਾ ਮਿਲਦਾ ਕੋਈ ਨਹੀਂ। ਸਾਡੀ ਇੱਛਾ ਪੂਰੀ ਕਰਨਗੇ ਜੀ, ਬਾਬਾ ਨਾਨਕ ਦੇ ਕੋਲੇ ਬੈਠੇ ਆ ਤੁਸੀਂ, ਉਹਨਾਂ ਨੇ ਅਰਦਾਸ ਪੂਰੀ ਕਰਨੀ ਹੈ। ਦੇਖੋ, ਅਸੀਂ ਤਾਂ ਸਾਰਿਆਂ ਲਈ ਇੱਥੇ ਬੈਠ ਕੇ ਗੱਲ ਕਰਦੇ ਹਾਂ, ਤੁਸੀਂ ਆਉਂਦੇ ਹੋ, ਜੇ ਕਿਸੇ ਦਾ ਮੁੱਦਾ ਉਹ ਵੀ ਸੁਣਦੇ ਹਾਂ। 47 ਬਾਰੇ ਤੁਸੀਂ ਗੱਲ ਕਰਦੇ ਹੋ, ਉਹ ਵੀ ਸੁਣਦੇ ਹਾਂ। ਤੁਹਾਡੀ ਕਰੰਟ ਕੋਈ ਪੋਜੀਸ਼ਨ ਹੈ, ਕੋਈ ਹੈਗਾ, ਕੋਈ ਪ੍ਰੋਬਲਮ ਹੈ, ਉਹਨੂੰ ਵੀ ਆਪਾਂ ਹਾਈਲਾਈਟ ਕਰਦੇ ਹਾਂ। ਤੇ ਇਸੇ ਤਰ੍ਹਾਂ ਸਾਡੀ ਵੀ ਬਹੁਤ ਇੱਛਾ ਹੈ, ਅਸੀਂ ਵੀ ਚਾਹੁੰਦੇ ਹਾਂ, ਐਕਸਪਲੋਰ ਕਰਨਾ ਚਾਹੁੰਦੇ ਹਾਂ ਚੜ੍ਹਦੇ ਪੰਜਾਬ ਨੂੰ। ਚੜ੍ਹਦੇ ਪੰਜਾਬ ਦੀਆਂ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡਾ ਵੀ ਦਿਲ ਕਰਦਾ ਸੀ ਅੰਮ੍ਰਿਤਸਰ ਦੀਆਂ ਗਲੀਆਂ 'ਚ ਘੁੰਮੀਏ, ਉੱਥੇ ਦੇ ਛੋਲੇ ਕੁਲਚੇ ਖਾਈਏ, ਉੱਥੇ ਦੇ ਭਟੂਰੇ ਖਾਈਏ, ਉੱਥੇ ਦੀਆਂ ਪੂੜੀਆਂ ਦੇ ਨਾਲ ਅਸੀਂ ਹਲਵਾ ਖਾਈਏ। ਸਾਡਾ ਵੀ ਬੜਾ ਦਿਲ ਕਰਦਾ ਉੱਥੇ ਦੇ ਵੈਜੀਟੇਬਲ ਸਮੋਸਾ ਖਾਈਏ। ਉਹ ਇੱਕ ਸਰਦਾਰ ਜੀ ਜੋ ਵੱਡੀਆਂ ਦੇਚਕੀਆਂ ਲਾ ਕੇ ਬੈਠੇ ਹੋਏ, ਵੱਡਾ ਜੀ ਰਸੋਈ ਜੀ ਆ ਤੇ ਉਹਦੀ ਕਾਫੀ ਐਡਵਰਟਾਈਜ਼ਮੈਂਟ। ਜਿਵੇਂ ਸਾਡੀ ਇੱਛਾ ਪੂਰੀ ਹੋਈ ਹੈ, ਤੁਹਾਡੀ ਵੀ ਜ਼ਰੂਰ ਕਰੂਗਾ। ਅਸੀਂ ਆਸ ਲੈ ਕੇ ਜਾਂਦੇ ਹਾਂ ਤੇ ਨਿਰਾਸ਼ ਨਹੀਂ ਹੋਣਾ, ਜ਼ਰੂਰ ਇੱਛਾ ਪੂਰੀ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਸਰ ਜੀ।